असलामुअलैकुम। वालेकुम अस्सलाम, कैसे हैं आप? मैं अल्हम्दुलिल्लाह ठीक हाँ। तो पंजाबी च गल कर सकते हो? जी बिल्कुल, मैं पंजाबी भी बोल सकदी हाँ। तुसी दसो, ਤੁਹਾਨੂੰ ਕੀ ਸਵਾਲ ਚਾਹੀਦਾ? ਅੱਜ ਤੁਸੀਂ ਸਾਨੂੰ ਚੌਧਰੀ ਇਹਸਾਨ-ਉल्लाह ਵੜੈਚ ਦੇ ਬਾਰੇ 'ਚ ਕੁਝ ਦੱਸੋ। ਚੌਧਰੀ ਅਹਿਸਾਨ-ਉल्लाह ਵੜਾਈਚ ਪੰਜਾਬੀ ਲੋਕ ਗੁਲੂਕਾਰ ਨੇ ਜੋ ਆਪਣੀ ਮੁਨਫਰਿਦ ਆਵਾਜ਼ ਤੇ ਰਵਾਇਤੀ ਗੀਤਾਂ ਨਾਲ ਮਸ਼ਹੂਰ ਨੇ। ਉਹਨਾਂ ਦੀਆਂ ਗਾਇਕੀਆਂ ਵਿੱਚ ਪੰਜਾਬ ਦੀ ਸਕਾਫਤ ਤੇ ਲੋਕ ਮੌਸੀਕੀ ਦੀ ਝਲਕ ਮਿਲਦੀ ਹੈ। ਉਹਨਾਂ ਦਾ ਅੰਦਾਜ਼ ਗਾਣਾ ਦਿਲ ਨੂੰ ਛੂ ਜਾਣ ਵਾਲਾ ਹੈ। जी बहुत शुक्रिया। हुण ये दसो कि चौधरी ਇਹਸਾਨ-ਉल्लाह ਵੜੈਚ साहब का तल्लक किहड़ी जगह तो है? ਚੌਧਰੀ ਅਹਿਸਾਨ-ਉल्लाह ਵੜਾਈਚ ਗੁਜਰਾਤ ਦੇ ਨਵਾਹੀ ਗਾਉਂ ਰਾਮਕੇ ਬਹਿਲਪੁਰ ਨਾਲ ਤਾਲੁਕ ਰੱਖਦੇ ਸਨ। चौधरी ਇਹਸਾਨ-ਉल्लाह ਵੜੈਚ साहब ने किस तरह के कलाम ज़्यादा पढ़े ने? ਉਹ ਜ਼ਿਆਦਾਤਰ ਪੰਜਾਬੀ ਲੋਕ ਗੀਤ ਪੜ੍ਹਦੇ ਸਨ। ਉਹਨਾਂ ਦੀ ਗਾਇਕੀ ਵਿੱਚ ਤਸੱਵੁਫ ਤੇ ਰੋਮਾਨਵੀ ਸ਼ਾਇਰੀ ਦਾ ਰੰਗ ਹੁੰਦਾ ਸੀ। ਤੇ ਕਿਹੜੇ-ਕਿਹੜੇ ਸ਼ਾਇਰ ਦਾ ਉਹਨਾਂ ਨੇ ਕਲਾਮ ਪੜ੍ਹਿਆ? ਉਹ ਵਾਰਿਸ ਸ਼ਾਹ, ਬੁੱਲੇ ਸ਼ਾਹ, ਮੀਆਂ ਮੁਹੰਮਦ ਬਖਸ਼ ਤੇ ਖਵਾਜਾ ਫਰੀਦ ਵਰਗੇ ਮਸ਼ਹੂਰ ਸ਼ੋਰਾਂ ਦਾ ਕਲਾਮ ਪੜ੍ਹਦੇ ਸਨ। ਲੋਕ ਫਨਕਾਰ ਚੌਧਰੀ ਇਹਸਾਨ-ਉल्लाह ਵੜੈਚ ਦੀ ਤਬੀਅਤ ਦੇ ਬਾਰੇ ਕੋਈ ਸਾਨੂੰ ਦੱਸੋਗੇ? ਚੌਧਰੀ ਅਹਿਸਾਨ-ਉल्लाह ਵੜਾਈਚ ਦੀ ਤਬੀਅਤ ਕਾਫੀ ਸਾਦਾ ਤੇ ਮਿਲਨਸਾਰ ਸੀ। ਉਹਨਾਂ ਨੂੰ ਪੰਜਾਬੀ ਸਕਾਫਤ ਨਾਲ ਖਾਸ ਮੁਹੱਬਤ ਸੀ। ਤਸੱਵੁਫ ਦੇ ਬਾਰੇ ਚੌਧਰੀ ਇਹਸਾਨ-ਉल्लाह ਵੜੈਚ ਦਾ ਕੀ ਖਿਆਲ ਸੀ? ਚੌਧਰੀ ਅਹਿਸਾਨ-ਉल्लाह ਵੜਾਈਚ ਤਸੱਵੁਫ ਤੇ ਬੜੇ ਕਾਇਲ ਸਨ। ਉਹਨਾਂ ਦਾ ਖਿਆਲ ਸੀ ਕਿ ਤਸੱਵੁਫ ਇਨਸਾਨ ਨੂੰ ਅੰਦਰੂਨੀ ਸਕੂਨ ਤੇ रूहानी बुलंदी ਦੀ ਰਾਹ ਦੱਸਦਾ ਹੈ। आप उनकी खूबसूरत आवाज में नाते रसूल सल्लल्लाहु अलैहि वसल्लम और दीगर कलाम सुन सकते हैं। ਹੁਣ ਸਾਨੂੰ ਇਹ ਦੱਸੋ ਕਿ ਜਿਹੜਾ ਕਲਾਮ ਚੌਧਰੀ ਇਹਸਾਨ-ਉल्लाह ਵੜੈਚ ਪੜ੍ਹਦੇ ਸਨ ਉਹਦੇ ਤੋਂ ਕੀ ਸਬਕ ਮਿਲਦਾ ਸੀ? ਚੌਧਰੀ ਅਹਿਸਾਨ-ਉल्लाह ਵੜਾਈਚ ਕੀ ਕਲਾਮ ਤੋਂ ਮੁਹੱਬਤ, ਅਮਨ ਤੇ ਇਨਸਾਨੀਅਤ ਦਾ ਦਰਸ ਮਿਲਦਾ ਸੀ। ਉਹਨਾਂ ਦੀਆਂ ਗਾਇਕੀਆਂ ਵਿੱਚ ਰੂਹਾਨੀਅਤ ਤੇ ਇਖਲਾਕੀਆਤ ਦੀ ਅਹਿਮੀਅਤ ਬਿਆਨ ਹੁੰਦੀ ਸੀ। ਚੌਧਰੀ ਇਹਸਾਨ-ਉल्लाह ਵੜੈਚ ਦੇ ਖਾਨਦਾਨ ਤੇ ਉਹਨਾਂ ਦੀ ਬਰਾਦਰੀ ਦੇ ਬਾਰੇ 'ਚ ਕੁਝ ਪਤਾ ਹੈ? चौधरी एहसान-उल्लाह वड़ाइच की का ताल्लुक वड़ाइच बिरादरी से था, जो पंजाब की एक मारूफ जमींदार बरादरी है। ਚੌਧਰੀ ਇਹਸਾਨ-ਉल्लाह ਵੜੈਚ ਦੀ ਪੈਦਾਇਸ਼ ਕਦੋਂ ਹੋਈ ਸੀ? चौधरी एहसान-उल्लाह वड़ाइच की तारीख पैदाइश के बारे में मालूमात दस्तयाब नहीं। ਇਹ ਮੈਂ ਤੁਹਾਨੂੰ ਦੱਸ ਦਿਆਂ। ਜ਼ਰੂਰ, ਤੁਸੀਂ ਦੱਸੋ। ਉਹ ਜੀ 1959 ਵਿੱਚ ਪੈਦਾ ਹੋਏ ਸਨ। ਸ਼ੁਕਰੀਆ, ਬੜੀ ਦਿਲਚਸਪ ਬਾਤ ਹੈ। ਹਾਂ, ਤੇ ਉਹਨਾਂ ਦੇ ਵਾਲਦ ਦਾ ਨਾਮ ਮੁਹੰਮਦ ਸਾਦਕ ਵੜੈਚ ਸੀ। ਅੱਛਾ, ਤੇ ਹਾਂ। ਇਹ ਮਾਲੂਮਾਤ ਵੀ ਵੱਡੀ ਦਿਲਚਸਪੀ ਦੀ ਹੈ। कैसे आदमी सन, कैसा इखलाक सी, कैसी तबीयत दे मालिक सन, बर्तन बरतान कैसा सी? ਚੌਧਰੀ ਅਹਿਸਾਨ-ਉल्लाह ਵੜਾਈਚ ਇੱਕ ਸਾਦਾ ਦਿਲ, ਮਿਲਨਸਾਰ ਤੇ ਨੇਕ ਤਬੀਅਤ ਇਨਸਾਨ ਸਨ। ਉਹਨਾਂ ਦੀ ਸ਼ਖਸੀਅਤ ਵਿੱਚ ਆਜਜ਼ੀ ਤੇ ਮੁਹੱਬਤ ਨੁਮਾਇਆ ਸੀ। ਲੋਕਾਂ ਨਾਲ ਉਹਨਾਂ ਦਾ ਵਰਤਾਓ ਬਹੁਤ ਹੀ ਖਲੂਸ ਭਰਾ ਹੁੰਦਾ ਸੀ ਤੇ ਉਹ ਹਮੇਸ਼ਾ ਲੋਕਾਂ ਦੀ ਮਦਦ ਵਾਸਤੇ ਤਿਆਰ ਰਹਿੰਦੇ ਸਨ। ਤੇ ਉਹਨਾਂ ਦੀ ਮਹਿਮਾਨ ਨਵਾਜ਼ੀ ਦੇ ਬਾਰੇ 'ਚ ਕੀ ਜਾਣਦੇ ਹੋ? ਉਹਨਾਂ ਦੀ ਮਹਿਮਾਨ ਨਵਾਜ਼ੀ ਤੇ ਪਿਆਰ ਮਸ਼ਹੂਰ ਹੈ। ਉਹਨਾਂ ਦੇ ਘਰ ਆਉਣ ਵਾਲੇ ਦਾ ਬਹੁਤ ਇੱਜ਼ਤ ਤੇ ਖਲੂਸ ਨਾਲ ਇਸਤਕਬਾਲ ਕਰਦੇ ਸਨ। ਤੇ ਕਿਆ ਉਹਨਾਂ ਦੇ ਫੈਨ ਪਾਕਿਸਤਾਨ ਤੋਂ ਇਲਾਵਾ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਨੇ? ਹਾਂ, ਉਹਨਾਂ ਦੇ ਫੈਨਸ ਪਾਕਿਸਤਾਨ ਦੇ ਇਲਾਵਾ ਦੁਨੀਆ ਭਰ ਵਿੱਚ ਮੌਜੂਦ ਨੇ, ਖਾਸ ਤੌਰ ਤੇ ਜਿੱਥੇ ਪੰਜਾਬੀ ਸਮਝਦੇ ਤੇ ਪਸੰਦ ਕਰਦੇ ਨੇ। ਯਾਨੀ ਪਾਕਿਸਤਾਨ ਤੋਂ ਇਲਾਵਾ ਇੰਡੀਆ ਵਿੱਚ ਵੀ? ਹਾਂ ਬਿਲਕੁਲ, ਹਿੰਦੁਸਤਾਨ ਵਿੱਚ ਵੀ ਉਹਨਾਂ ਦੀ ਕਾਫੀ ਪਜ਼ੀਰਾਈ ਹੁੰਦੀ ਹੈ। ਵੈਸੇ ਵੀ ਪੰਜਾਬੀ ਲੋਕ ਗਾਇਕੀ ਸਰਹੱਦਾਂ ਤੋਂ ਪਾਰ ਮਸ਼ਹੂਰ ਹੈ। ਜਿਹੜਾ ਕਲਾਮ ਚੌਧਰੀ ਇਹਸਾਨ-ਉल्लाह ਵੜੈਚ ਪੜ੍ਹਦੇ ਸਨ ਉਹ ਕੁਝ ਕਲਾਮ ਤੁਸੀਂ ਸਾਨੂੰ ਸੁਣਾ ਸਕਦੇ ਹੋ? ਮਾਜ਼ਰਤ, ਮੈਂ ਗਾਣਾ ਨਹੀਂ ਗਾ ਸਕਦਾ, ਲੇਕਿਨ ਮੈਂ ਉਹਨਾਂ ਦਾ ਮਸ਼ਹੂਰ ਕਲਾਮ ਦੱਸ ਸਕਦਾ ਹਾਂ। ਜੀ ਜੀ। ਉਹਨਾਂ ਦੀਆਂ ਗਾਇਕੀਆਂ ਵਿੱਚ ਵਾਰਿਸ ਸ਼ਾਹ ਦੀ ਹੀਰ, ਬੁੱਲੇ ਸ਼ਾਹ ਦੇ ਕਲਾਮ ਤੇ ਸੂਫੀ ਸ਼ਾਇਰੀ ਨੁਮਾਇਆ ਹੁੰਦੀ ਸੀ। ਪਿੰਡ ਕੱਸੋ ਕੀ ਜਿੱਥੋਂ ਦੇ ਬਾਬਾ ਜੀ ਕਸੂਰਬੰਦ ਹੋਏ ਨੇ ਉਹਨਾਂ ਦਾ ਉਹ ਕਲਾਮ ਪੜ੍ਹਦੇ ਸਨ? ਹਾਂ, ਬਾਬਾ ਕਸੂਰਮੰਦ ਸਰਕਾਰ ਦਾ ਕਲਾਮ ਚੌਧਰੀ ਅਹਿਸਾਨ-ਉल्लाह ਵੜਾਈਚ ਆਪਣੀ ਖੂਬਸੂਰਤ ਆਵਾਜ਼ ਵਿੱਚ ਪੇਸ਼ ਕੀਤਾ। ਉਹਨਾਂ ਦੇ ਗੀਤਾਂ ਵਿੱਚ ਲੋਕ ਦਿਹਾਤ ਦੀ ਸਾਦਗੀ ਤੇ ਤਸੱਵੁਫ ਨੁਮਾਇਆ ਹੁੰਦੇ ਸਨ। ਸੂਫੀ ਅਜ਼ਮਤ ਹੋਏ ਨੇ ਉਹਨਾਂ ਦਾ ਵੀ ਕਲਾਮ ਬਾਬਾ ਜੀ ਇਹਸਾਨ-ਉल्लाह ਵੜੈਚ ਨੇ ਪੜ੍ਹਿਆ? ਜੀ,
ਚੌਧਰੀ ਅਹਿਸਾਨੁੱਲਾ ਵੜਾਈਚ ਨੇ ਸੂਫੀ ਅਜ਼ਮਤ ਨੂੰ ਬਹੁਤ ਮਸ਼ਹੂਰ ਰੱਖਿਆ। ਉਹਨਾਂ ਨੇ ਮੁਖਤਲਿਫ ਸੂਫੀ ਸ਼ੋਰਾ ਦੇ ਕਲਾਮ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕੀਤਾ ਜੋ ਲੋਕਾਂ ਦੇ ਦਿਲਾਂ ਨੂੰ ਛੂ ਜਾਂਦਾ। ਚੌਧਰੀ ਅਹਿਸਾਨੁੱਲਾ ਵੜਾਈਚ ਸਾਹਿਬ ਨੇ ਕਿਹੜੀ ਦਾਸਤਾਨ ਪੜ੍ਹੀ ਹੈ? ਚੌਧਰੀ ਅਹਿਸਾਨੁੱਲਾ ਵੜਾਈਚ ਨੇ ਪੰਜਾਬੀ ਦਾਸਤਾਨਾਂ ਜੈਸੇ ਕਿ ਹੀਰ ਰਾਂਝਾ, ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾਂ ਵਗੈਰਾ ਨੂੰ ਆਪਣੀ ਆਵਾਜ਼ ਵਿੱਚ ਗਾਇਆ। ਉਹਨਾਂ ਦੀ ਗਾਇਕੀ ਵਿੱਚ ਲੋਕ ਦਾਸਤਾਨਾਂ ਦੀ ਰੂਹ ਸ਼ਾਮਿਲ ਹੁੰਦੀ ਸੀ। ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੀ ਵਫਾਤ ਦੇ ਨਾਲ ਜਿਹੜਾ ਖਲਾ ਪੈਦਾ ਹੋਇਆ ਹੈ ਇਹ ਕਦੀ ਪੁਰ ਹੋ ਸਕਦਾ ਹੈ? ਉਹਨਾਂ ਦੀ ਵਫਾਤ ਨਾਲ ਯਕੀਨਨ ਇੱਕ ਵੱਡਾ ਖਲਾ ਪੈਦਾ ਹੋਇਆ ਜੋ ਪੁਰ ਕਰਨਾ ਔਖਾ ਹੈ, ਪਰ ਉਹਨਾਂ ਦੀ ਗਾਇਕੀ ਤੇ ਵਿਰਸਾ ਹਮੇਸ਼ਾ ਲੋਕਾਂ ਦੇ ਦਿਲ ਵਿੱਚ ਜ਼ਿੰਦਾ ਰਹੇਗਾ। ਆਖਰ ਤੇ ਸਾਨੂੰ ਇਹ ਦੱਸੋ ਕਿ ਅਗਰ ਅਸੀਂ ਚੌਧਰੀ ਅਹਿਸਾਨੁੱਲਾ ਵੜਾਈਚ ਦੀ ਸ਼ਖਸੀਅਤ ਨੂੰ ਮੁਖਤਸਰ ਬਿਆਨ ਕਰੀਏ ਤੇ ਕੁਝ ਲਫ਼ਜ਼ਾਂ 'ਚ ਕਿਵੇਂ ਬਿਆਨ ਕਰਾਂਗੇ? ਚੌਧਰੀ ਅਹਿਸਾਨੁੱਲਾ ਵੜਾਈਚ ਇੱਕ ਸਾਦਾ ਦਿਲ, ਮਿਲਨਸਾਰ ਤੇ ਰੂਹਾਨੀ ਸ਼ਖਸੀਅਤ ਦੇ ਮਾਲਿਕ ਸਨ। ਉਹਨਾਂ ਦੀ ਗਾਇਕੀ ਲੋਕ ਵਿਰਸੇ ਨਾਲ ਜੁੜੀ ਹੋਈ ਸੀ। ਤੁਸੀਂ ਕੀ ਸਮਝਦੇ ਹੋ ਕਿ ਕਿਆ ਚੌਧਰੀ ਅਹਿਸਾਨੁੱਲਾ ਵੜਾਈਚ ਨੇ ਪੰਜਾਬ ਦੀ ਸਕਾਫਤ ਨੂੰ ਜ਼ਿੰਦਾ ਕੀਤਾ ਹੈ? ਬਿਲਕੁਲ, ਚੌਧਰੀ ਅਹਿਸਾਨੁੱਲਾ ਵੜਾਈਚ ਨੇ ਪੰਜਾਬੀ ਸਕਾਫਤ ਨੂੰ ਜ਼ਿੰਦਾ ਕੀਤਾ। ਉਹਨਾਂ ਦੀ ਗਾਇਕੀ ਵਿੱਚ ਪੰਜਾਬੀ ਦੀ ਅਸਲੀ ਰੂਹ ਤੇ ਰੀਤ ਰਿਵਾਜ ਨੁਮਾਇਆ ਹੁੰਦੇ ਸਨ।